ਵੀਅਰਸ ਫੇਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ, ਹੁਣ ਅਸੀਂ ਆਪਣੇ ਦਰਸ਼ਕਾਂ ਨੂੰ ਆਈਆਂ ਈਮੇਲ ਤੇ ਮੈਸੇਜ ਨੂੰ ਪੜ੍ਹਦੇ ਹਾਂ। ਸਾਡੀ ਪਹਿਲੀ ਈਮੇਲ ਆਈ ਹੈ ਜ਼ਿਲ੍ਹਾ ਕਰਨਾਲ ਹਰਿਆਣਾ ਤੋਂ ਵੀਰ ਮਾਨ ਸਿੰਘ ਜੀ ਦੀ। ਇਹ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ ਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਤੁਹਾਡਾ ਪ੍ਰੋਗਰਾਮ ਸੱਚੋ ਸੱਚ ਬਹੁਤ ਹੀ ਜਾਣਕਾਰੀ ਭਰਪੂਰ ਹੁੰਦਾ ਹੈ ਤੇ ਅਸੀਂ ਲਗਾਤਾਰਤਾ ਨਾਲ ਸੁਣਦੇ ਹਾਂ। ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ 'ਚ ਰੱਖੇ। ਮੈਂ ਥੋੜੇ ਦਿਨ ਪਹਿਲਾਂ ਸੁਣਿਆ ਸੀ ਕਿ ਕੌਮ ਦੇ ਮਹਾਨ ਜਥੇਦਾਰ ਨਵਾਬ ਕਪੂਰ ਸਿੰਘ ਜੀ ਦੇ ਪਰਿਵਾਰ ਚੋਂ ਕੋਈ ਨੌਜਵਾਨ ਈਸਾਈ ਮਤ ਵਿੱਚ ਜਾ ਚੁੱਕਾ ਹੈ। ਇਹ ਸੁਣ ਕੇ ਬਹੁਤ ਦੁੱਖ ਹੋਇਆ, ਦਲੀਪ ਸਿੰਘ ਤੋਂ ਵੀ ਜ਼ਿਆਦਾ। ਕੀ ਤੁਹਾਨੂੰ ਨਹੀਂ ਲੱਗਦਾ ਕਿ ਸਾਨੂੰ ਆਪਣਾ ਧਰਮ ਬਚਾਉਣ ਲਈ ਸਭ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਕਰਵਾਉਣ ਤੇ ਫੋਕਸ ਕਰਨਾ ਚਾਹੀਦਾ ਹੈ, ਬਜਾਏ ਕੋਈ ਹੋਰ ਪਾਰਟੀ ਸਟੇਟ ਦੀਆਂ ਚੋਣਾਂ ਲੜ ਕੇ ਆਪਣਾ ਪੈਸਾ ਤੇ એનર્ਜੀ ਵੇਸਟ ਕਰਨ ਦੇ? ਜੇ ਹੋ ਸਕੇ ਤਾਂ ਜਵਾਬ ਜ਼ਰੂਰ ਦੇਣਾ। ਜੀ ਡਾਕਟਰ ਸਾਹਿਬ। ਨੈਕਸਟ ਈਮੇਲ ਵੀ ਪੜ੍ਹ ਲਓ ਕਿਉਂਕਿ ਉਹ ਵੀ ਇਸੇ ਇਸ਼ੂ ਤੇ ਹੈ, ਸੋ ਦੈਟ। ਜੀ ਜੀ। ਸਾਡੀ ਅਗਲੀ ਈਮੇਲ ਹੈ ਵੀਰ ਹਰਪ੍ਰੀਤ ਸਿੰਘ ਬਰਾੜ ਜੀ ਦੀ। ਇਹ ਲਿਖਦੇ ਹਨ, ਪਿਆਰੇ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹੁਣੇ ਰੇਡੀਓ ਵੌਇਸ ਆਫ ਖਾਲਸਾ ਦੇ ਗੱਲਬਾਤ ਸੁਣ ਰਿਹਾ ਸੀ, ਜਿਸ ਦਾ ਸਾਰੰਸ਼ ਇਹ ਸੀ ਕਿ ਕੀ ਸਾਨੂੰ ਪਹਿਲਾਂ ਅਕਾਲ ਤਖਤ ਅਤੇ SGPC ਨੂੰ ਬਾਦਲ ਦੇ ਜੱਫੇ ਤੋਂ ਫ੍ਰੀ ਕਰਵਾਉਣਾ ਚਾਹੀਦਾ ਹੈ ਅਤੇ ਹਿੰਦੁਸਤਾਨੀ ਇਲੈਕਸ਼ਨ ਵਿੱਚ ਭਾਗ ਨਹੀਂ ਲੈਣਾ ਚਾਹੀਦਾ। ਆਪ ਜੀ ਦੇ ਇਸ ਬਾਰੇ ਕੀ ਵਿਚਾਰ ਹਨ? ਜੀ ਡਾਕਟਰ ਸਾਹਿਬ। ਵੀਰ ਮਾਨ ਸਿੰਘ ਜੀ ਦਾ ਤੇ ਵੀਰ ਹਰਪ੍ਰੀਤ ਸਿੰਘ ਬਰਾੜ ਜੀ ਦਾ ਬਹੁਤ ਬਹੁਤ ਧੰਨਵਾਦ। ਮਾਨ ਸਿੰਘ ਜੀ ਨੇ ਤਾਂ ਕਰਨਾਲ ਤੋਂ ਲਿਖਿਆ ਹੈ, ਉਹ ਹਰਿਆਣੇ 'ਚ ਜੀ ਦੂਰੋਂ। ਸੋ ਦੋਨੋਂ ਹੀ ਵੀਰਾਂ ਨੇ ਜਿਹੜਾ ਕੰਸਰਨ ਸ਼ੋਅ ਕੀਤਾ ਹੈ। ਹਾਲਾਂਕਿ ਵੀਰ ਮਾਨ ਸਿੰਘ ਹੋਰਾਂ ਨੇ ਪਹਿਲਾਂ ਇਹ ਜਾਣਕਾਰੀ ਪਤਾ ਨਹੀਂ ਕਿੱਥੋਂ ਲਈ ਹੈ ਉਹਨਾਂ ਨੇ ਜੀ ਕਿ ਨਵਾਬ ਕਪੂਰ ਸਿੰਘ ਦੇ ਪਰਿਵਾਰ ਦੇ ਕੋਈ ਸੱਜਣ ਜਿਹੜੇ ਨੇ ਉਹ ਈਸਾਈ ਮਤ 'ਚ ਗਏ ਔਰ ਇਸ ਦਾ ਉਹਨਾਂ ਨੇ ਦੁੱਖ ਮੰਨਿਆ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਦਲੀਪ ਸਿੰਘ ਵੱਲੋਂ ਈਸਾਈ ਮਤ ਜਾਣ ਨਾਲੋਂ ਵੀ ਜ਼ਿਆਦਾ ਧੱਕਾ ਹੈ ਜੀ। ਮੈਂ ਵੈਸੇ ਇਹ ਖਬਰ ਨਹੀਂ ਦੇਖੀ ਹੈ ਔਰ ਮੈਨੂੰ ਨਹੀਂ ਪਤਾ ਹੈ ਕਿ ਵੀ ਇਹ ਇਸ ਖਬਰ ਦੀ ਕਿੰਨੀ ਕੁ ਔਥੈਂਟਿਸਿਟੀ ਹੈ ਜੀ ਜੀ, ਕਿਉਂਕਿ ਇਸ ਤਾਂ ਕੋਈ ਸ਼ੱਕ ਨਹੀਂ ਹੈ ਵੀ ਨਵਾਬ ਕਪੂਰ ਸਿੰਘ ਜਿਹੜੇ ਨੇ ਸਾਡੇ ਬਹੁਤ ਵੱਡੇ ਜਰਨੈਲ ਹੋਏ ਨੇ ਜੀ ਜੀ, ਤੇ ਉਹਨਾਂ ਦਾ ਕੋਈ ਇਮੀਡੀਏਟ ਜਿਹੜਾ ਬੇਟਾ ਤਾਂ ਨਹੀਂ ਸੀ ਔਰ ਉਹਨਾਂ ਨੇ ਸਰ ਜੱਸਾ ਸਿੰਘ ਆਹਲੂਵਾਲੀਆ ਜਿਨ੍ਹਾਂ ਨੂੰ ਉਹਨਾਂ ਨੇ ਪੂਰਾ ਟ੍ਰੇਨਡ ਕੀਤਾ ਪਰ ਜਵਾਨੀ ਦੇ ਵਿੱਚ ਜਿਹੜੇ ਨੇ ਉਸ ਦਲ ਖਾਲਸਾ ਜਾਂ ਉਸ ਪੀਰੀਅਡ ਦੀ ਜਥੇਬੰਦੀ ਜਿਸ ਨੂੰ ਨਵਾਬ ਕਪੂਰ ਸਿੰਘ ਲੀਡ ਕਰਦੇ ਸੀ ਉਹਦੇ 'ਚ ਆਏ ਔਰ ਉਹਨਾਂ ਨੇ ਸਰ ਜੱਸਾ ਸਿੰਘ ਆਹਲੂਵਾਲੀਆ ਨੂੰ ਘੜਿਆ ਚੰਗੀ ਤਰ੍ਹਾਂ, ਪੂਰੀ ਤਰ੍ਹਾਂ ਜੀ। ਔਰ ਨਤੀਜੇ ਦੇ ਤੌਰ ਤੇ ਜੱਸਾ ਸਿੰਘ ਆਹਲੂਵਾਲੀਆ ਪੰਥ ਦੇ ਬਹੁਤ ਮਹਾਨ ਲੀਡਰ, ਲਗਭਗ 40-45 ਸਾਲ ਉਹਨਾਂ ਨੇ ਘੱਲੂਘਾਰਿਆਂ ਦੇ ਦੌਰਾਨ ਲੀਡ ਕੀਤਾ ਪੰਥ ਨੂੰ ਜੀ। ਲਾਹੌਰ ਕਿਲੇ ਤੇ 1766 ਦੇ ਵਿੱਚ ਝੰਡਾ ਝੁੱਲਿਆ ਨਵਾਬ ਸਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਔਰ ਇਸੇ ਤਰ੍ਹਾਂ 1783 ਦੇ ਵਿੱਚ ਦਿੱਲੀ ਦੇ ਲਾਲ ਕਿਲੇ ਤੇ ਵੀ ਸਰ ਜੱਸਾ ਸਿੰਘ ਆਹਲੂਵਾਲੀਆ ਨੇ ਜਿਹੜਾ ਉਹ ਝੰਡਾ ਝੁਲਾਇਆ ਔਰ ਇਹਨਾਂ ਦੇ ਜਿਹੜਾ ਨਵਾਬ ਕਪੂਰ ਸਿੰਘ ਵਿਰਕ ਪਰਿਵਾਰਾਂ ਦੇ ਨਾਲ ਸੰਬੰਧਿਤ ਸਨ ਔਰ ਇਹਨਾਂ ਦੇ ਭਰਾ ਦੇ ਅੱਗੋਂ ਜਿਹੜੇ ਬੇਟੇ ਜਾਂ ਔਲਾਦ ਹੈ ਉਹਨਾਂ ਦੇ ਰਿਸ਼ਤੇਦਾਰ ਕੈਲੀਫੋਰਨੀਆ 'ਚ ਵੀ ਰਹਿੰਦੇ ਨੇ ਔਰ ਪਿਛਲੇ ਵਿਸਾਖੀ ਦੇ ਖਾਲਸਾ ਸਾਜਨਾ ਦਿਵਸ ਦੇ ਨਗਰ ਕੀਰਤਨ ਦੇ ਮੌਕੇ ਨਗਰ ਕੀਰਤਨ 'ਚ ਉਸ ਪਰਿਵਾਰ ਦੇ ਕੋਲ ਨਵਾਬ ਕਪੂਰ ਸਿੰਘ ਦੀ ਜਿਹੜੀ ਹੈ ਉਹ ਪੁਰਾਣੀ ਸ੍ਰੀ ਸਾਹਿਬ ਹੈ ਉਹਨਾਂ ਦਾ ਮਾਲਵੇ 'ਚ ਕਿਤੇ ਕਿਲ੍ਹਾ ਵੀ ਮੌਜੂਦ ਹੈ ਜਿਸ ਕਿਲ੍ਹੇ ਦੇ ਵਿੱਚ ਅੱਜ ਗੁਰਦੁਆਰਾ ਸਾਹਿਬ ਔਰ ਦੂਸਰਿਆਂ ਨੇ ਜੀ। ਸੋ ਉਸ ਪਰਿਵਾਰ ਨਾਲ ਮੇਰਾ ਖਾਸਾ ਸਨੇਹ ਹੈ, ਉਹ ਮਿਲਦੇ ਵੀ ਨੇ। ਉਹਨਾਂ ਦੇ ਪਰਿਵਾਰ ਦੇ ਸੰਬੰਧਿਤ ਸਿੰਘ ਸਰ ਹਰਪ੍ਰੀਤ ਸਿੰਘ ਸੰਧੂ 2 ਦਿਨ ਪਹਿਲਾਂ ਵਾਸ਼ਿੰਗਟਨ 'ਚ ਵੀ ਮੈਨੂੰ ਮਿਲੇ ਜੀ। ਸੋ ਜੇ ਕੋਈ ਇਸ ਕਿਸਮ ਦੀ ਕੋਈ ਹੁੰਦੀ ਗੱਲ ਤਾਂ ਸ਼ਾਇਦ ਸਾਡੇ ਨੋਟਿਸ 'ਚ ਹੁੰਦੀ, ਪਰ ਮੈਂ ਕੁੱਲ ਮਿਲਾ ਕੇ ਨਵਾਬ ਕਪੂਰ ਸਿੰਘ ਦੇ ਪਰਿਵਾਰ ਦੇ ਨੇ ਜਾਂ ਨਹੀਂ ਨੇ ਤਾਂ ਡਿਬੇਟੇਬਲ ਹੋਏਗਾ ਜੀ ਜੀ, ਪਰ ਕੋਈ ਵੀ ਸਿੱਖ ਭਾਵੇਂ ਉਹ ਕਿਸੇ ਵੀ ਲੈਵਲ ਦੇ ਉੱਤੇ ਸਿੱਖੀ ਦੇ ਨਾਲ ਕਦੇ ਜੁੜਿਆ ਹੈ, ਜੇ ਉਹ ਆਪਣੇ ਧਰਮ ਤੋਂ ਟੁੱਟ ਕੇ ਕਿਸੇ ਹੋਰ ਦੇ ਧਰਮ ਸ਼ਾਮਲ ਹੁੰਦਾ ਹੈ ਤੇ ਇਹਨਾਂ ਨੂੰ ਹੀ ਨਹੀਂ, ਜਿਵੇਂ ਮਾਨ ਸਿੰਘ ਹੋਰਾਂ ਨੇ ਕਿਹਾ, ਹਰ ਸਿੱਖ ਦੁੱਖ ਮਹਿਸੂਸ ਕਰੇਗਾ ਜੀ। ਲੇਕਿਨ ਇਸ ਸਾਰਿਆਂ ਨੂੰ ਸਾਨੂੰ ਦੇਖਣਾ ਪਏਗਾ ਬਿਗਰ ਪਰਸਪੈਕਟਿਵ 'ਚ ਕਿ ਵੀ ਕਿ ਜਿਵੇਂ ਹੁਣ ਇਹ ਖਬਰਾਂ ਆਮ ਨੇ ਕਿ ਜਿਵੇਂ ਮਾਝੇ ਦੇ ਜ਼ਿਲ੍ਹਿਆਂ 'ਚ ਖਾਸ ਤੌਰ ਤੇ ਜਿਹੜੇ ਸਾਡੇ ਦਲਿਤ ਭਾਈਚਾਰੇ 'ਚ ਜਿਨ੍ਹਾਂ ਨੂੰ ਉੱਥੇ ਮਜ਼੍ਹਬੀ ਸਿੱਖ ਕਿਹਾ ਜਾਂਦਾ ਹੈ, ਉਹਨਾਂ ਦਾ ਇੱਕ ਹਿੱਸਾ ਜਿਹੜਾ ਹੈ ਜਿਨ੍ਹਾਂ ਨੂੰ ਬਹੁਤ ਲੋਭ ਦੇ ਕੇ ਲਾਲਚ ਦੇ ਕੇ ਈਸਾਈ ਬਣਾਇਆ ਜਾ ਰਿਹਾ। ਪਰ ਇਸ ਤੋਂ ਵੀ ਜ਼ਿਆਦਾ ਮੈਂ ਸਮਝਦਾ ਵੀ ਜ਼ਿੰਮੇਵਾਰ ਉਹ ਲੋਕ ਨੇ ਜਿਹੜੇ ਪਿੰਡਾਂ ਦੇ ਗੁਰਦੁਆਰਿਆਂ 'ਚ ਉਹਨਾਂ ਨੂੰ ਬਰਾਬਰ ਦੀ ਥਾਂ ਨਹੀਂ ਦਿੰਦੇ,
ਉਸੇ ਇਲਾਕੇ ਦੇ ਵਿੱਚ ਗੁਰਦੁਆਰਾ ਅੱਜ ਵੀ ਹੈ ਜਿੱਥੇ ਕਿ ਮਜਬੀਆਂ ਦੇ ਲਈ ਅੱਡ ਦਰਵਾਜ਼ਾ ਜਿਹਦੇ ਰਾਹੀਂ ਉਹ ਅੰਦਰ ਆ ਸਕਦੇ ਨੇ ਜਾਂ ਜਾ ਸਕਦੇ ਨੇ ਜੀ। ਸੋ ਕਈ ਵਾਰ ਇਸ ਕਿਸਮ ਦੀ ਜਿਹੜੀ ਨਫ਼ਰਤ ਹੈ ਉੱਚੀ ਜਾਤੀਆਂ ਵਾਲਿਆਂ ਦੀ, ਔਰ ਦੂਸਰੇ ਤਾਂ ਬੈਠੇ ਨੇ ਉਡੀਕਦੇ ਨੇ ਕਿ ਭਾਈ, ਔਰ ਉਹ ਉਹਨਾਂ ਨੂੰ ਪੈਸਾ ਔਰ ਦੂਸਰਾ ਬਰਾਬਰੀ ਦਾ ਅਹਿਸਾਸ ਕਰਵਾ ਕੇ ਆਪਣੇ ਲੈ ਜਾਂਦੇ ਨੇ। ਸੋ ਮੈਂ ਸਮਝਦਾ ਵੀ ਇਸ ਲਈ ਸਾਨੂੰ ਇਹ ਦੇਖਣਾ ਪਏਗਾ ਵੀ ਇਹ ਜਿਹੜਾ ਜ਼ਾਤ ਪਾਤ ਦਾ ਕੋਡ ਹੈ ਜਿਹੜਾ ਅਸੀਂ ਆਪਣੇ ਮਨਾਂ ਦੇ ਵਿੱਚ ਲੈ ਕੇ ਅਜੇ 3 ਸਦੀਆਂ ਖਾਲਸਾ ਪੰਥ ਨੂੰ ਸੱਜਿਆ ਹੋਏ ਨੇ, ਇਹਦੇ ਬਾਵਜੂਦ ਅਸੀਂ ਜ਼ਾਤ ਪਾਤੀ ਆਧਾਰ ਦੇ ਉੱਤੇ ਸੋਚਦੇ ਹਾਂ। ਸੋ ਅਸੀਂ ਸਮਝਦੇ ਇਹ ਇੱਕ ਵੱਡਾ ਕਾਰਨ ਹੈ। ਦੂਸਰਾ ਕਾਰਨ ਜਿਹੜਾ ਅਸੀਂ ਦੇਖਦੇ ਹਾਂ ਕਿ ਕਿਵੇਂ ਹਿੰਦੁਸਤਾਨ ਦੀ ਹਕੂਮਤ ਤਾਂ ਲੱਗੀ ਹੋਈ ਹੈ ਆਪਣੇ ਕੰਮ ਤੇ, ਉਹ ਆਸ਼ੂਤੋਸ਼ ਹੋਏ, ਉਹ ਰਾਧਾ ਸਵਾਮੀ ਹੋਣ, ਨਰਕਧਾਰੀ ਹੋਣ, ਆ ਸਾਰੇ ਰਾਮ ਰਹੀਮ ਦੂਜੇ ਤੀਜੇ ਜਿੰਨੇ ਫਰਾਡ ਇਕੱਠੇ ਕੀਤੇ ਨੇ ਜੀ, ਇਹਨਾਂ ਦਾ ਪ੍ਰਭਾਵ ਵੀ ਕਾਫੀ ਵਧਿਆ। ਔਰ ਹੌਲੀ ਆ ਪੰਜਾਬੀ ਦੇ ਗਾਇਕ ਜਿਹੜੇ ਨਿਕਲੇ ਨੇ ਸੂਫੀ ਬਣੇ ਹੋਏ ਨੇ, ਜਾਲੀ ਸੂਫੀ ਜੀ, ਔਰ ਇਹ ਜਿਹੜੇ ਨੇ ਕਬਰਾਂ ਵੱਲ ਲੈ ਕੇ ਜਾ ਰਹੇ ਨੇ, ਕਬਰਾਂ ਪੂਜਣ ਵੱਲ ਆ ਰਹੇ ਨੇ ਜੀ। ਔਰ ਇਹਦੇ 'ਚ ਬਹੁਤ ਵੱਡੀ ਫੇਲਿਅਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦਾ 900 ਕਰੋੜ ਦਾ ਹੁਣ ਬਜਟ ਹੋ ਗਿਆ, ਉਹਨਾਂ ਦਾ ਪ੍ਰਧਾਨ ਮੱਕੜ ਜਿਹੜਾ ਉਹ ਅੰਮ੍ਰਿਤਸਰ 'ਚ ਥਾਂ ਜਾ ਕੇ ਵੋਟਾਂ ਮੰਗ ਰਿਹਾ ਅਰੁਣ ਜੇਤਲੀ ਦੇ ਲਈ। ਕਿੱਥੇ ਗਈ ਸਿੱਖੀ ਪਛਾਣ ਦੀ ਗੱਲ, ਜਾਂ ਕਿੱਥੇ ਧਾਰਮਿਕ ਜਿਹੜੀ ਆਈਡੀਓਲੋਜੀ ਆ ਉਹ ਕਿੱਥੇ ਹੈ ਸਿੱਖਾਂ ਦੀ। ਸੋ ਇਹ ਬਹੁਤ ਸਾਰੀਆਂ ਫੇਲਿਅਰਸ ਨੇ, ਪਰ ਇਹਦੇ ਬਾਵਜੂਦ ਮੈਂ ਸਮਝਦਾ ਵੀ ਬਾਹਰ ਬੈਠੇ ਸਿੱਖ ਅਸੀਂ ਇਸ ਗੱਲ ਦਾ ਜ਼ਰੂਰ ਧਿਆਨ ਰੱਖੀਏ ਕਿ ਕਿਵੇਂ ਅਸੀਂ ਆਪਣੇ ਨੌਜਵਾਨ ਪੀੜ੍ਹੀ ਨੂੰ, ਆਪਣੇ ਬੱਚਿਆਂ ਨੂੰ ਸਿੱਖੀ ਦੀ ਤਾਲੀਮ ਦੇ ਨਾਲ ਬਚਪਨ ਤੋਂ ਹੀ ਅਗਾਹ ਕਰੀਏ ਤਾਂ ਕਿ ਉਹ ਕਦੇ ਵੀ ਕੋਈ ਇਸ ਕਿਸਮ ਦੀ ਕਮਜ਼ੋਰੀ ਨਾ ਦਿਖਾਣ। ਉਹਨਾਂ ਤੋਂ ਬਿਨਾ ਜਿਹੜਾ ਸਵਾਲ ਸਰ ਹਰਪ੍ਰੀਤ ਸਿੰਘ ਬਰਾੜ ਜੀ ਦਾ ਔਰ ਮਾਨ ਸਿੰਘ ਜੀ ਦਾ ਸਾਂਝਾ ਹੀ ਹੈ, ਉਹਨਾਂ ਨੇ ਇਹ ਕਿਹਾ ਹੈ, ਔਰ ਦੋਨਾਂ ਦਾ ਹੀ ਸ਼ਾਇਦ ਇੱਕੋ ਥਾਂ ਤੋਂ ਸੋਰਸ ਹੋਏ ਸੁਣਨ ਦਾ ਵੀ, ਜਿਵੇਂ ਉਹਨਾਂ ਨੇ ਰੇਡੀਓ ਦਾ ਜ਼ਿਕਰ ਕੀਤਾ ਕਿ ਵੀ ਅਸੀਂ ਕਿਉਂ ਨਹੀਂ ਬਜਾਏ ਕਿ ਜਨਰਲ ਇਲੈਕਸ਼ਨਾਂ ਦੇ ਵਿੱਚ ਜਾਣ ਦੇ, ਜਿਵੇਂ ਹੁਣ ਉਹ ਚੱਲ ਹੀ ਰਹੀਆਂ ਨੇ ਆਲਰੇਡੀ, ਉੱਤਰ ਪੂਰਬ ਤੋਂ ਵੋਟਾਂ ਪੈ ਰਹੀਆਂ ਪੰਜਾਬ 'ਚ 30 ਅਪ੍ਰੈਲ ਨੂੰ ਪੈਣੀਆਂ ਨੇ, ਪਾਰਟੀਆਂ ਲਗਭਗ ਸਾਰੀਆਂ ਨੇ ਪੰਜਾਬ 'ਚ ਵੀ ਆਪਣੇ ਨੋਮੀਨੀ ਉਤਾਰੇ ਨੇ, ਅਕਾਲੀ ਦਲ ਅੰਮ੍ਰਿਤਸਰ ਵੀ ਲੜ ਰਿਹਾ ਆਲਮੋਸਟ ਸਾਰੀਆਂ ਸੀਟਾਂ ਤੇ, ਸੋ ਆਮ ਆਦਮੀ ਪਾਰਟੀ ਵੀ ਆ ਗਈ। ਸੋ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਸਾਨੂੰ ਫੋਕਸ ਜਿਹੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਅਕਾਲ ਤਖਤ ਸਾਹਿਬ ਨੂੰ ਲਿਬਰੇਟ ਕਰਨ ਤੇ ਕਰਨਾ ਚਾਹੀਦਾ, ਬਾਕੀਆਂ ਦਾ ਬਾਈਕਾਟ ਕਰਨਾ ਚਾਹੀਦਾ। ਦੇਖੋ ਅਜੇ ਤੱਕ ਤਾਂ ਸਾਡੀਆਂ ਧਿਰਾਂ ਦੇ ਖਾਤੇ ਚੋਂ 1992 ਦਾ ਬਾਈਕਾਟ ਹੀ ਨਹੀਂ ਨਿਕਲਿਆ ਕਿ ਜੀ ਉਦੋਂ ਬਾਈਕਾਟ ਕਰਵਾ ਦਿੱਤਾ, ਨਹੀਂ ਤਾਂ ਪਤਾ ਨਹੀਂ ਕੀ ਹੋ ਜਾਣਾ ਸੀ। ਹਾਲਾਂਕਿ ਹਕੀਕਤ ਇਹ ਹੈ ਵੀ 1984 ਤੋਂ ਬਾਅਦ ਜਿੰਨੀਆਂ ਚੋਣਾਂ ਹੋਈਆਂ ਜੁਝਾਰੂ ਧਿਰਾਂ ਨੇ ਉਦੋਂ ਬਾਈਕਾਟ ਹੀ ਕੀਤਾ ਸੀ, 1985 'ਚ ਵੀ ਕੀਤਾ ਇਸ ਲਈ ਬਰਨਾਲਾ ਬਣ ਗਿਆ 2/3 ਦੇ ਨੇੜੇ ਤੇੜੇ ਵੋਟਾਂ ਲੈ ਕੇ, 1999 'ਚ ਵੀ ਕੀਤਾ ਸੀ ਉਦੋਂ ਭਾਵੇਂ ਫੋਰਸ ਨਹੀਂ ਕੀਤਾ, ਵੋਟਾਂ ਨਾਲ ਜਿੱਤੇ ਆਪਣੇ ਕੈਂਡੀਡੇਟ, ਲੇਕਿਨ ਜੇ ਤੁਸੀਂ ਜੁਝਾਰੂ ਧਿਰਾਂ ਦੇ ਬਿਆਨ ਦੇਖੋ ਉਦੋਂ ਵੀ ਬਾਈਕਾਟ ਸੀ। 1991 ਦੇ ਵਿੱਚ ਵੀ ਬਾਈਕਾਟ ਸੀ ਜਿਹੜਾ ਕਿ 32 ਘੰਟੇ ਪਹਿਲਾਂ ਜਿਹੜਾ ਚੀਫ ਇਲੈਕਸ਼ਨ ਕਮਿਸ਼ਨ ਨੇ ਉਹਦੇ ਨਰਸਿਮਹਾ ਰਾਓ ਬਣ ਗਿਆ ਤਾਂ ਉਹਦੇ ਕਹਿਣ ਤੇ ਜਿਹੜਾ ਕੈਂਸਲ ਕਰ ਦਿੱਤੀਆਂ। 1992 ਚ ਜ਼ਾਹਰ ਹੈ ਵੀ ਬਹੁਤ ਸਫਲ ਬਾਈਕਾਟ ਹੋਇਆ, 5-7% ਹੀ ਵੋਟਾਂ ਪਈਆਂ। ਸੋ ਅਸੀਂ ਸਮਝਦੇ ਹਾਂ ਵੀ ਹੁਣ ਸਾਡੀਆਂ ਧਿਰਾਂ ਦੇ ਜਾਂ ਜਿੰਨੇ ਸਾਡੇ ਪ੍ਰਭਾਵ ਸਿੱਖੀ ਦੀ ਗੱਲ ਨੂੰ ਸੋਚਣ ਸਮਝਣ ਵਾਲੇ ਨੇ, ਉਹਨਾਂ ਦੇ ਵੋਟਾਂ ਪਾਉਣ ਜਾਂ ਨਾ ਪਾਉਣ ਦੇ ਨਾਲ ਕੋਈ ਬਹੁਤਾ ਉੱਥੇ ਫਰਕ ਨਹੀਂ ਪੈਂਦਾ, ਕਿਉਂਕਿ ਵੱਡਾ ਤਬਕਾ ਜਿਸ ਨੂੰ ਕਿ ਬਾਦਲ ਹੂੰਝ ਕੇ ਲੈ ਗਿਆ ਜਾਂ ਬਾਕੀ ਤਰ੍ਹਾਂ ਵੀ ਜਿਹੜੀਆਂ ਸਮਝਦੀਆਂ ਨੇ ਕਿ ਅਸੀਂ ਸ਼ਾਇਦ ਉੱਥੋਂ ਦੇ ਚੋਣ ਸਿਸਟਮ ਦੇ ਵਿੱਚ ਸ਼ਾਮਲ ਹੋ ਕੇ ਕੋਈ ਸਿੱਖਾਂ ਦੇ ਮਸਲੇ ਹੱਲ ਕਰਵਾ ਸਕਦੇ ਹਾਂ, ਇਹ ਉਹਨਾਂ ਦੀ ਵਿਚਾਰਧਾਰਾ ਹੈ, ਅਸੀਂ ਕੋਈ ਉਸ ਨੂੰ ਨਕਾਰਦੇ ਨਹੀਂ ਹੈ। ਸੋ ਇਹ ਬਾਈਕਾਟ ਵਾਲੀ ਲਾਈਨ ਤਾਂ ਪੋਸੀਬਲ ਨਹੀਂ ਹੈ। ਬਾਕੀ ਜਿਹੜਾ ਇਹ ਵੀ ਇੱਕ ਹਾਈਪੋਥੇਸਿਸ ਹੈ, ਇੱਕ ਨਵਾਂ ਨਹੀਂ ਹੈ। ਜਦੋਂ ਜੁਝਾਰੂ ਧਿਰਾਂ ਨੇ ਪਹਿਲੀ ਪਾਰਟੀ ਸ਼੍ਰੋਮਣੀ ਖਾਲਸਾ ਦਲ ਬਣਾਈ, ਜਿਹੜੀ ਕਿ ਬਾਅਦ ਦੇ ਵਿੱਚ ਅਕਾਲੀ ਦਲ ਪੰਜ ਪ੍ਰਧਾਨੀ ਚ ਕਨਵਰਟ ਕੀਤੀ ਗਈ, ਨਾਂ ਬਦਲਿਆ ਗਿਆ, ਤੇ ਉਦੋਂ ਵੀ ਮੇਰਾ ਕੰਸਰਨ ਸੀ ਕਿ ਵੀ ਇਹਦਾ ਕੀ ਮੋਟਿਵ ਹੋਏਗਾ। ਇਹ ਕਿਹਾ ਗਿਆ ਸੀ ਜਿਹੜੇ ਵਿਚਾਰਵਾਨ ਸੀ ਇਸ ਧਿਰ ਦੇ ਕਿ ਜੀ ਅਸੀਂ ਸਭ ਤੋਂ ਪਹਿਲਾ ਫੋਕਸ ਜਿਹੜਾ ਉਹ ਸ਼੍ਰੋਮਣੀ ਕਮੇਟੀ ਤੇ ਕਰਨਾ ਚਾਹੁੰਦੇ ਵੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਅਸੀਂ ਲੜੀਏ, ਸ਼੍ਰੋਮਣੀ ਕਮੇਟੀ ਨੂੰ ਜਿਹੜਾ ਲਿਬਰੇਟ ਕਰਾਈਏ, ਫਿਰ ਅਕਾਲ ਤਖਤ ਹੋਏਗਾ ਲਿਬਰੇਟ, ਫਿਰ ਅਸੀਂ ਅੱਗੇ ਜਾਵਾਂਗੇ। ਤੇ ਮੇਰਾ ਉਦੋਂ ਵੀ ਇਹ ਵਿਊ ਸੀ ਕਿ ਵੀ ਸ਼੍ਰੋਮਣੀ ਕਮੇਟੀ ਹੋਏ, ਅਕਾਲੀ ਦਲ ਹੋਏ ਜਾਂ ਹੁਣ ਅਕਾਲ ਤਖਤ ਹੋਏ, ਇਹ ਤਾਂ ਜਿਹੜੇ ਇਹਨਾਂ ਦੇ ਨੋਮੀਨੇਟ ਕੀਤੇ ਜਿਹੜੇ ਲੋਕ ਇੱਥੇ ਆਉਂਦੇ ਨੇ, ਇਹ ਤਾਂ ਇੰਡੀਅਨ ਏਜੰਸੀਜ਼ ਦੀ ਲੜਾਈ ਲੜ ਰਹੇ ਨੇ ਔਰ ਇਹਨਾਂ ਨੇ ਤੁਹਾਨੂੰ ਕਦੇ ਵੀ ਨੇੜੇ ਤੇੜੇ ਵੀ ਨਹੀਂ ਪਹੁੰਚਣ ਦੇਣਾ। ਔਰ ਉਹੀ ਹਾਲ 1996-97 ਦੀਆਂ ਸ਼੍ਰੋਮਣੀ ਕਮੇਟੀ ਚੋਣਾਂ 'ਚ ਹੋਇਆ, ਜਾਲੀ ਵੋਟਾਂ ਬਣਾ, ਦੂਸਰਿਆਂ ਨੂੰ ਹਰਾਸ ਕਰ, ਨਤੀਜੇ ਦੇ ਤੌਰ ਤੇ ਉਦੋਂ ਵੀ ਮੇਰੇ ਖਿਆਲ 5-7 ਮੈਂਬਰਾਂ ਤੋਂ ਜ਼ਿਆਦਾ ਕੋਈ ਜਿੱਤ ਨਹੀਂ ਸੀ ਸਕੇ। ਸ਼੍ਰੋਮਣੀ ਖਾਲਸਾ ਦਲ ਤਾਂ ਕੋਈ ਵੀ ਨਹੀਂ ਸੀ
ਲੈ ਸਕਿਆ ਸੀਟ, ਜਾਂ ਇੱਕ ਦੋ ਲਈਆਂ ਸੀ, ਮੈਨੂੰ ਯਾਦ ਨਹੀਂ ਹੈ। ਜੀ ਜੀ ਫਿਰ ਜਿਹੜੀਆਂ ਸ਼੍ਰੋਮਣੀ ਕਮੇਟੀ ਚੋਣਾਂ ਜਿਹੜੀਆਂ ਹੁਣੇ ਹੀ ਹੋ ਕੇ ਹਟੀਆਂ ਨੇ, ਉਹਦੇ 'ਚ ਸ਼੍ਰੋਮਣੀ ਖਾਲਸਾ ਦਲ ਤੋਂ ਅਕਾਲੀ ਦਲ ਪੰਜ ਪ੍ਰਧਾਨੀ ਬਣੇ, ਭਾਈ ਕੁਲਬੀਰ ਸਿੰਘ ਬੜਾ ਪਿੰਡ ਜਿੱਤੇ। ਜੀ ਜੀ ਲੇਕਿਨ ਤੁਸੀਂ ਉਹ ਦੇਖ ਲਓ ਵੀ ਉਹਨਾਂ ਚੋਣਾਂ ਦੇ ਨਤੀਜੇ ਅੱਜ ਵੀ ਸੁਪਰੀਮ ਕੋਰਟ ਦੇ ਵਿੱਚ ਲਟਕੇ ਹੋਏ ਨੇ, ਉਹਨਾਂ ਦਾ ਕੋਈ ਜਨਰਲ ਹਾਊਸ ਨਹੀਂ ਬੈਠਾ। ਔਰ ਜਿਹੜਾ ਇੱਕੋ ਇੱਕ ਮੈਂਬਰ ਜਿੱਤਿਆ, ਉਹਦਾ ਕੀ ਹਸ਼ਰ ਕੀਤਾ ਵੀ ਲਗਭਗ 1.5 ਸਾਲ ਤੋਂ ਬਿਨਾਂ ਜ਼ਮਾਨਤ ਤੋਂ ਉਹਦੇ ਘਰੋਂ ਅਸਲਾ ਪਾ ਕੇ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ ਜੀ। ਭਾਈ ਕੁਲਬੀਰ ਸਿੰਘ ਬੜਾ ਪਿੰਡ ਨੂੰ ਫਿਜ਼ੀਕਲੀ ਟਾਰਚਰ ਕੀਤਾ ਹੈ, ਇਲੈਕਟ੍ਰਿਕ ਸ਼ੌਕ ਲਾਏ ਨੇ, ਮੈਂਟਲੀ ਟਾਰਚਰ ਕੀਤਾ ਹੈ। ਜੀ ਜੀ ਸੋ ਇਹ ਹਾਲ ਹੈ। ਔਰ ਵੋਟਾਂ ਕਿਵੇਂ ਪਈਆਂ ਨੇ, ਤੁਸੀਂ ਭੀੜਾਂ ਦੇਖੀਆਂ ਹੋਣਗੀਆਂ ਕਿਵੇਂ। ਹਾਲਾਂ ਇਹ ਪੂਰੀ ਕੰਡੀਸ਼ਨ ਹੈ ਕਿ ਸਿੱਖੀ ਸਰੂਪ ਵਾਲਾ ਹੀ ਵੋਟਰ ਬਣ ਸਕਦਾ ਹੈ। ਜੀ ਜੀ ਲੇਕਿਨ ਖੁੱਲ ਕੇ ਜਿਹੜਾ ਉਹਨਾਂ ਨੇ ਇਸ ਦਾ ਜਨਾਜ਼ਾ ਕੱਢਿਆ ਇਸ ਕਲੌਜ਼ ਦਾ। ਜੀ ਸੋ ਅਸੀਂ ਨਹੀਂ ਸਮਝਦੇ ਵੀ ਉੱਥੇ ਸਾਨੂੰ ਕਿਸੇ ਨੇ ਕਦੇ ਵੀ ਉੱਥੇ ਬਾਦਲ ਜਾਂ ਇਸ ਨਸਲ ਦੇ ਲੋਕ ਜਿਹੜੇ ਇੰਡੀਅਨ ਏਜੰਸੀਆਂ ਦੀ ਖੇਡ ਖੇਡਣ ਨੂੰ ਤਿਆਰ ਨੇ, ਉਹਨਾਂ ਨੂੰ ਵੀ ਪਤਾ ਹੈ ਸਾਡੇ ਦੁਸ਼ਮਣ ਨੂੰ ਕਿ ਸਾਡੀ ਤਾਕਤ ਗੁਰਦੁਆਰਿਆਂ ਚੋਂ ਨਿਕਲਦੀ ਹੈ, ਅਕਾਲ ਤਖਤ ਸਾਡਾ ਧੁਰ ਹੈ। ਸੋ ਇਸ ਲਈ ਉੱਥੇ ਉਹਨਾਂ ਨੇ ਜਿਹੜਾ ਇਸ ਕਿਸਮ ਦੇ ਲੋਕ ਅੱਗੇ ਲਿਆਣੇ ਨੇ। ਜੀ ਜੀ ਸੋ ਇਹਦੇ 'ਚ ਮੈਂ ਸਮਝਦਾ ਵੀ ਸਾਡੀ ਤਾਂ ਲੜਾਈ ਬੜੀ ਸਿੱਧੀ ਤੇ ਸਪਸ਼ਟ ਆਪਣੀ ਆਜ਼ਾਦੀ ਦੇ ਲਈ ਹੋਣੀ ਚਾਹੀਦੀ ਹੈ। ਬਾਕੀ ਜਿਹੜੇ ਲੋਕ ਧਾਰਮਿਕ ਤੌਰ ਤੇ ਉੱਥੇ ਜਾਗਰਤੀ ਪੈਦਾ ਕਰਦੇ ਨੇ, ਉਹਨਾਂ ਨੂੰ ਐਨਕਰੇਜ ਕਰਨਾ ਚਾਹੀਦਾ, ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਕੋਈ ਐਜੂਕੇਸ਼ਨ ਵਾਈਜ਼ ਮਦਦ ਕਰਦੇ ਨੇ, ਕੋਈ ਹੈਲਥ ਵਾਈਜ਼ ਕਰਦੇ ਨੇ। ਅਸੀਂ ਇਹ ਨਹੀਂ ਕਹਿੰਦੇ ਵੀ ਇਹ ਪ੍ਰੋਗਰਾਮ ਰੁਕਣੇ ਚਾਹੀਦੇ ਨੇ ਜਿਹੜੇ ਯੂਥ ਕੈਂਪ ਨੇ, ਪਰ ਮੈਂ ਇਹ ਮਹਿਸੂਸ ਕਰਦਾ ਵੀ ਜਿਹੜੀ ਕਾਫੀ ਪ੍ਰਭਾਵਸ਼ਾਲੀ ਗੱਲ ਰਹੀ ਬਾਹਰਲੇ ਦੇਸ਼ਾਂ 'ਚ ਆਪਣੇ ਨੌਜਵਾਨਾਂ ਨੂੰ, ਬੱਚਿਆਂ ਨੂੰ ਜੋੜਨ 'ਚ, ਉਹ ਯੂਥ ਕੈਂਪ ਸੀ। ਔਰ ਮੈਂ ਸਮਝਦਾ ਵੀ ਪੰਜਾਬ ਦੇ ਵਿੱਚ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਜਾਂ ਨਾ, ਇਹਨੂੰ ਪਾਸੇ ਛੱਡ ਕੇ ਸਿੱਖ ਨੌਜਵਾਨੀ ਦੇ ਵਿੱਚ ਸਿੱਖੀ ਪ੍ਰਤੀ ਅਵੇਅਰਨੈਸ ਪੈਦਾ ਕਰਨ ਲਈ ਪੰਜਾਬ ਦੇ 12,500 ਪਿੰਡਾਂ ਦੇ ਵਿੱਚ ਯੂਥ ਕੈਂਪ, ਭਾਵੇਂ ਹਫਤੇ ਦੇ 4-4 ਦਿਨ ਦੇ ਵੀ ਲਗਾਤਾਰ ਰਾਉਂਡ ਦਾ ਈਅਰ ਇਹ ਹੋਣੇ ਚਾਹੀਦੇ ਨੇ, ਕਿਉਂਕਿ ਧਾਰਮਿਕ ਜਾਗਰੂਕਤਾ ਦੇ ਨਾਲ ਬਹੁਤ ਕੁਝ ਬਦਲ ਸਕਦਾ ਹੈ। ਸੋ ਅਦਰ ਦੈਨ ਉਹਨਾਂ ਨੇ ਤੁਹਾਨੂੰ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖਤ ਹੁਣ ਜਿਹੜੇ ਨੇ ਉਹ ਇਹਨਾਂ ਦੇ ਕੰਟਰੋਲ ਥੱਲੇ ਹੀ ਰਹਿਣਗੇ। ਇੱਥੇ ਇਹਨਾਂ ਨੇ ਪੰਥ ਪ੍ਰਸਤ ਸੋਚ ਵਾਲਿਆਂ ਨੂੰ ਉਭਰਨ ਨਹੀਂ ਦੇਣਾ। ਵੀਰ ਮਾਨ ਸਿੰਘ ਜੀ ਔਰ ਸਰ ਹਰਪ੍ਰੀਤ ਸਿੰਘ ਬਰਾੜ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ। ਜੀ ਇਸ ਦੇ ਨਾਲ ਨੇ ਬ੍ਰੇਕ ਵੀਅਰਸ, ਤੁਸੀਂ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।